देखिए अखलाक की गिरावट का आलम, यही कुछ इन्होंने किया था मौका पर। पाकिस्तान के मशहूर टीवी होस्ट आफ्ताब इकबाल ਜਿਹੜੇ ਚੈਨਲ ਬਦਲਣ ਦੇ ਹਵਾਲੇ ਨਾਲ ਵੀ ਕਾਫੀ ਸ਼ੋਹਰਤ ਰੱਖਦੇ ਨੇ, ਅੱਜ ਕੱਲ ਸ਼ਦੀਦ ਤਨਕੀਦ ਦੀ ਜ਼ਦ ਵਿੱਚ ਨੇ, ਜਿਹਦੀ ਵਜ੍ਹਾ ਹੈ ਉਹਨਾਂ ਦੀ ਇਹ ਗੁਫ਼ਤਗੂ। ढूंढ गया या जेनू लभ्या होदा। नहीं आफ्ताब साहब, ये क्या हो रहा है यहाँ पे? यही कुछ हो रहा है पिछले 73 साल से। देखिए अखलाक की गिरावट का आलम कि उसका फोन गिरा है और अपने सारे दुख भूल के सिर्फ माले गनीमत समेट रहे। यही कुछ इन्होंने किया था मौका पर। ਆਪਣੇ ਪ੍ਰੋਗਰਾਮ ਵਿੱਚ ਅਦਾਕਾਰਾ ਦੀਆਂ ਹਰਕਤਾਂ ਨੂੰ ਅਖਲਾਕੀ ਪਸਤੀ ਦੱਸ ਕੇ ਜੰਗੇ ਉਹਦ ਦੇ ਵਾਕਿਏ ਦੇ ਨਾਲ ਮਿਲਾਣਾ ਆਫਤਾਬ ਇਕਬਾਲ ਦੀ ਸਮਝ ਬੂਝ ਉੱਤੇ ਸਵਾਲੀਆ ਨਿਸ਼ਾਨ ਲਾ ਚੁੱਕਿਆ ਹੈ, ਜਿਹਦੀ ਵਜ੍ਹਾ ਤੋਂ ਉਹਨਾਂ ਨੂੰ ਸ਼ਦੀਦ ਤਨਕੀਦ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ। ਲੁਕਾਈ ਨੇ ਆਫਤਾਬ ਇਕਬਾਲ ਦੀ ਇਸ ਹਰਕਤ ਤੇ ਉਹਨਾਂ ਨੂੰ ਗੁਸਤਾਖੇ ਸਹਾਬਾ ਆਖਣਾ ਸ਼ੁਰੂ ਕੀਤਾ ਤੇ ਉਹਨਾਂ ਨੂੰ ਜਲਦੀ ਹੀ ਆਪਣੀ ਗਲਤੀ ਦਾ ਅਹਿਸਾਸ ਵੀ ਹੋ ਗਿਆ ਤੇ ਚੰਗੀ ਗੱਲ ਇਹ ਵੇ ਕਿ ਆਫਤਾਬ ਇਕਬਾਲ ਨੇ ਗੈਰ ਮਸ਼ਰੂਤ ਮਾਫੀ ਵੀ ਮੰਗ ਲਈ ਹੈ। गुज़श्ता शब ख़बरदार की एपिसोड में हमसे एक हमाकत सरजद हुई। ये मिसाल यहाँ पर जिस तरह अपेयर हुई है वैसे बनती नहीं थी, जंग ओहद का हवाला देकर। ਆਫਤਾਬ ਇਕਬਾਲ ਦੀ ਮਾਫੀ ਦੀ ਵੀਡੀਓ ਆਉਣ ਤੋਂ ਪਹਿਲਾਂ ਹੀ ਤਹਿਰੀਕ ਲਬੈਕ ਪਾਕਿਸਤਾਨ ਮੁਲਕ ਭਰ ਵਿੱਚ ਉਹਨਾਂ ਦੇ ਖਿਲਾਫ ਇhtਜਾਜ ਦਾ ਆਗਾਜ਼ ਕਰ ਚੁੱਕੀ ਸੀ ਤੇ ਹੁਣ ਜਦੋਂ ਮਾਫੀ ਦੀ ਵੀਡੀਓ ਸਾਹਮਣੇ ਆ ਗਈ ਹੈ ਤੇ ਫਿਰ ਵੀ ਇhtਜਾਜ ਦਾ ਸਿਲਸਿਲਾ ਖਤਮ ਨਾ ਕਰਨ ਦੀ ਵਜ੍ਹਾ ਤੋਂ ਹਕੂਮਤ ਨੇ ਤਹਿਰੀਕ ਲਬੈਕ ਪਾਕਿਸਤਾਨ ਦੇ ਮਰਕਜ਼ੀ ਰਹਿਨੁਮਾ ਅਲਾਮਾ ਸਾਦ ਹੁਸੈਨ ਰਿਜ਼ਵੀ ਹੋਰਾਂ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਹੋ ਸਕਦਾ ਹੈ ਹਕੂਮਤ ਨੇ ਇਹ ਸੋਚਿਆ ਹੋਵੇ ਕਿ ਜੇ PDM ਨਹੀਂ ਰਹੀ ਤੇ ਕਿਉਂ ਨਾ ਇੱਕ ਹੋਰ ਆਪੋਜੀਸ਼ਨ ਮੈਦਾਨ ਵਿੱਚ ਲਿਆਂਦੀ ਜਾਵੇ ਜਿਹੜੀ ਕਮ ਅਜ਼ ਕਮ ਬੰਦੇ ਤੇ ਇਕੱਠੇ ਕਰ ਸਕੇ। ਜੇ ਹੁਕਮਰਾਨਾ ਅਕਲ ਨੂੰ ਹੱਥ ਨਾ ਮਾਰਿਆ ਤੇ ਸਾਦ ਰਿਜ਼ਵੀ ਹੋਰਾਂ ਵਾਸਤੇ ਇਹ ਗ੍ਰਿਫਤਾਰੀ ਉਹਨਾਂ ਨੂੰ ਆਪਣੇ ਵਾਲਦ ਦਾ ਬਿਹਤਰੀਨ ਨਿਮੁਲ ਬਦਲ ਬਣਾਉਣ ਵਾਸਤੇ ਬੜਾ ਕੰਮ ਕਰੇਗੀ ਤੇ ਹਕੂਮਤੀ ਮਸ਼ੀਨਰੀ ਤੋਂ ਉਹਨਾਂ ਦਾ ਝਾਕਾ ਵੀ ਲੱਥ ਜਾਵੇਗਾ, ਕਿਉਂਕਿ ਪਾਕਿਸਤਾਨ ਵਿੱਚ ਸਿਆਸਤਦਾਨਾਂ ਦਾ ਮੰਨਣਾ ਹੈ ਕਿ ਉਦੋਂ ਤੱਕ ਕੋਈ ਪਾਕਿਸਤਾਨੀ ਸਿਆਸਤਦਾਨ ਲੀਡਰ ਨਹੀਂ ਬਣ ਸਕਦਾ ਜਦੋਂ ਤੱਕ ਉਹ ਪੁਲਿਸ ਦੀ ਹਿਰਾਸਤ ਵਿੱਚ ਨਾ ਰਹਿ ਲਵੇ। ਹਕੂਮਤ ਨੇ ਸਾਦ ਹੁਸੈਨ ਰਿਜ਼ਵੀ ਹੋਰਾਂ ਨੂੰ ਪੁਲਿਸ ਦੀ ਹਿਰਾਸਤ ਵਿੱਚ ਤੇ ਲੈ ਲਿਆ ਹੈ, ਪਰ ਜੇ ਇਹ ਹਿਰਾਸਤ ਲੰਬੀ ਹੋਈ ਤੇ ਫਿਰ ਜਦੋਂ ਉਹ ਬਾਹਰ ਨਿਕਲਣਗੇ ਤੇ ਫਿਰ ਤਹਿਰੀਕ ਲਬੈਕ ਪਾਕਿਸਤਾਨ ਨੂੰ ਪਹਿਲੇ ਨਾਲੋਂ ਜ਼ਿਆਦਾ ਮਜ਼ਬੂਤ ਤੇ ਦਲੇਰ ਲੀਡਰ ਮਿਲ ਜਾਵੇਗਾ।